13 ਸਾਲਾਂ ਦੇ ਵਿੱਚ ਸੱਚਾ ਪਿਆਰ ਨਾ ਮਿਲਿਆ। 4 ਨਿਆਣੇ ਹੋ ਗਏ। ਰਾਤੀ ਬੁੱਢੀ ਤੇ ਬੰਦੇ ਨੇ ਲੜਾਈ ਝਗੜੇ ਤੋਂ ਬਾਅਦ ਗੋਲੀਆਂ ਖਾਧੀਆਂ ਤੇ ਮੌਤ ਨੂੰ ਗਲੇ ਲਾ ਲਿਆ। ਅਫਸੋਸਨਾਕ ਵਾਕਿਆ ਪੇਸ਼ ਆਇਆ ਜੀ ਥਾਣਾ ਬਲੋਚਨੀ ਦੇ ਇਲਾਕੇ ਦੇ ਵਿੱਚ, ਜਿੱਥੇ ਰਾਤੀ ਬੁੱਢੀ ਤੇ ਬੰਦਾ ਆਪਸ ਦੇ ਵਿੱਚ ਲੜੇ ਆ ਤੇ ਉਹਨਾਂ ਨੇ ਜਨਾਬੇ ਵਾਲੀ ਕੋਈ ਜ਼ਹਿਰ ਪੀਤੀ ਹੈ, ਕੋਈ ਗੋਲੀਆਂ ਖਾਧੀਆਂ ਵਾ, ਦੋਨਾਂ ਦੀ ਡੈਥ ਹੋ ਗਈ ਹੈ। ਅਸਲ ਕਹਾਣੀ ਤੁਹਾਨੂੰ ਦੱਸਣ ਲੱਗਾ ਵਾਂ। 13 ਸਾਲਾਂ ਤੋਂ ਬਾਅਦ ਸੋਨੀਆ ਨੂੰ 35 ਸਾਲਾ ਜਿਹੜੀ ਕੁੜੀ ਸੀ, ਕੁੜੀ ਤੇ ਨਹੀਂ ਖੈਰ ਹੁੰਦੀ, ਔਰਤ ਨੂੰ ਇੱਕ ਜਨਾਬੇ ਵਾਲੀ ਖੂੜਿਆਂ ਵਾਲੇ ਦੇ ਮੁੰਡੇ ਦੇ ਨਾਲ ਇਸ਼ਕ ਹੋ ਜਾਂਦਾ ਵਾ। ਪਹਿਲੇ 4 ਨਿਆਣੇ ਆ, 4 ਨਿਆਣੇ ਸੱਚੇ ਪਿਆਰ ਤੋਂ ਬਗੈਰ ਹੀ ਦੁਨੀਆ ਤੇ ਆ ਗਏ। ਤੁਸੀਂ ਚੈੱਕ ਕਰਿਓ ਜ਼ਰਾ। ਉਸ ਤੋਂ ਬਾਅਦ ਖੂੜਿਆਂ ਵਾਲੇ ਦੇ ਮੁੰਡੇ ਦੇ ਨਾਲ ਪਿਆਰ ਹੁੰਦਾ ਵਾ ਤੇ ਪਿਆਰ ਵਾਹਵਾ ਹੀ ਅੱਗੇ ਤੱਕ ਨਿਕਲ ਜਾਂਦਾ। ਆਪਣੇ ਬੰਦੇ ਨੂੰ ਕਹਿੰਦੀ ਆ ਮੈਨੂੰ ਤਲਾਕ ਦੇ, ਆਪਣੇ ਨਿਆਣੇ ਸਾਂਭ ਤੇ ਮੈਂ ਵਿਆਹ ਉਸੇ ਬੰਦੇ ਨਾਲ ਕਰਾਉਣਾ ਵਾ ਜਿਹਦੇ ਨਾਲ ਮੈਨੂੰ ਹੁਣ ਸੱਚਾ ਪਿਆਰ ਹੋਇਆ ਵਾ। ਉਹ ਭਾਈ ਤਲਾਕ ਨਹੀਂ ਦਿੰਦਾ, ਉਹ ਵੀ ਜ਼ਾਹਰੀ ਬਾਤ ਹੈ ਸੱਚਾ ਪਿਆਰ ਕਰਦਾ ਹੋਣਾ, ਲੇਕਿਨ ਇਹ ਸੱਚਾ ਪਿਆਰ ਕਰਦਾ ਸੀਗਾ ਉੱਦਾਂ ਦਾ। ਉਹ ਸੱਚਾ ਪਿਆਰ ਕਰਦਾ ਸੀ ਜ਼ਰਾ ਸਖਤ ਕਿਸਮ ਦਾ, ਜਿੱਦਾਂ ਦੇ ਅੱਜ ਕੱਲ੍ਹ ਹੁਣ ਪਿਆਰ ਆਏ ਆ ਨਾ, ਉੱਦਾਂ ਦਾ ਪਿਆਰ ਕਰਦਾ ਹੋਣਾ ਖੂੜੇ ਵਾਲੇ ਦਾ ਜਿਹੜਾ ਨੌਜਵਾਨ ਆ। ਖੈਰ ਜੀ, ਇਹ ਸਿਲਸਿਲਾ ਚੱਲਦਾ ਰਿਹਾ, ਲੜਾਈ ਝਗੜਾ ਜਾਰੀ ਰਿਹਾ। ਰਾਤੀ ਜਨਾਬੀ ਵਾਲੀ ਸੋਨੀਆ ਨਾਮੀ ਬੁੱਢੀ ਦੇ ਭਰਾ ਦਾ ਤੇ ਭੈਣ ਦਾ ਵਿਆਹ ਧਰਿਆ ਹੋਇਆ ਸੀਗਾ। ਘਰ ਦੇ ਵਿੱਚ ਜਨਾਬੇ ਵਾਲੀ ਢੋਲਕੀ ਵੱਜਦੀ ਪਈ ਸੀ, ਜਸ਼ਨ ਹੋ ਰਿਹਾ ਸੀਗਾ, ਮਹਿੰਦੀ ਦਾ ਸਮਾਨ ਸੀਗਾ ਤੇ ਉਸੇ ਟਾਈਮ ਬੰਦਾ ਔਰ ਬੁੱਢੀ ਦੁਬਾਰੇ ਆਮਣੇ ਸਾਹਮਣੇ ਹੋਏ ਆ ਤੇ ਇੱਕ ਦੂਜੇ ਨਾਲ ਲੜ ਪਏ ਆ। ਉਹਨੇ ਕਿਹਾ ਜੀ ਘਰ ਦੇ ਵਿੱਚ ਵਿਆਹ ਵਾ ਤੇ ਮੈਂ ਵੀ ਖੂੜੇ ਵਾਲੇ ਦੇ ਮੁੰਡੇ ਦੇ ਨਾਲ ਵਿਆਹ ਕਰਾਉਣਾ। ਖੂੜੇ ਵਾਲੇ ਦੇ ਸਾਡੇ ਕੋਲ ਵੀ 2 ਮੁੰਡੇ ਹੈਗੇ, ਅਲੀ ਤੇ ਸ਼ੁਏਬ। ਤੁਸੀਂ ਅਕਸਰ ਦੇਖਦੇ ਹੋ ਨਾ, ਟਿਕਟੋਕਾਂ ਵੀ ਬਣਾਉਂਦੇ। ਅਲੀ ਸ਼ੁਏਬ ਜ਼ਰਾ ਗੌਰ ਦੇ ਨਾਲ ਗੱਲ ਸੁਣਨਾ। ਕੁੜੀ ਕਹਿ ਰਹੀ ਹੈ ਕਿ ਮੈਂ ਖੂੜੇ ਵਾਲੇ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਵਾ ਕਿਉਂਕਿ ਘਰ ਦੇ ਵਿੱਚ ਸ਼ਾਦੀ ਆ। ਉਹ ਸ਼ਾਦੀ ਵੱਲ ਦੇਖ ਕੇ ਦੁਬਾਰਾ ਜੋਸ਼ ਆਇਆ ਤੇ ਮੈਂ ਵੀ ਸ਼ਾਦੀ ਉਸੇ ਮੁੰਡੇ ਨਾਲ ਕਰਵਾਉਣੀ ਹੈ। ਉਹਨੇ ਕਿਹਾ ਬੀਬੀ ਗੱਲ ਇਹ ਆ ਕਿ ਮੈਂ ਤੈਨੂੰ ਤਲਾਕ ਨਹੀਂ ਦੇਣੀ। ਉਹਨੇ ਕਿਹਾ ਜੇ ਤਲਾਕ ਨਹੀਂ ਦੇਣੀ, ਮੇਰੇ ਨਾਲ ਤੂੰ ਸੱਚਾ ਪਿਆਰ ਕਰਦਾ ਵਾ, ਮੈਂ ਤਾਂ ਉਹਦੇ ਨਾਲ ਪਿਆਰ ਕਰਦੀ ਹਾਂ। ਜੇ ਤੂੰ ਮੇਰੇ ਨਾਲ ਸੱਚਾ ਪਿਆਰ ਕਰਦਾ ਵਾ ਤੇ ਆਲਾ ਫੜ ਜ਼ਹਿਰ ਦੀਆਂ ਗੋਲੀਆਂ ਤੇ ਖਾ ਕੇ ਵਿਖਾ। ਉਹਨੇ ਜਨਾਬੇ ਵਾਲੀ ਗੋਲੀਆਂ ਫੜੀਆਂ, ਕੋਈ ਹੋਰ ਸਰਬਰ ਜਿਹਾ ਫੜਿਆ, ਫੱਕਾ ਮਾਰਿਆ, ਘੁੱਟ ਭਰਿਆ ਤੇ ਆ ਗਿਆ। ਜਦੋਂ ਬੀਬੀ ਨੇ ਵੇਖਿਆ ਕਿ ਉਹਨੇ ਜ਼ਹਿਰ ਵੀ ਪੀ ਲਿਆ ਵਾ, ਗੋਲੀਆਂ ਵੀ ਖਾ ਲਈਆਂ ਵਾ ਤੇ ਉਹਦਾ ਵੀ ਸੱਚਾ ਪਿਆਰ ਸੀਗਾ ਖੂੜੇ ਵਾਲੇ ਦੇ ਮੁੰਡੇ ਨਾਲ, ਉਹਨੇ ਉਹ ਵੀ ਸਾਬਤ ਕਰਨਾ ਸੀਗਾ। ਉਹਨੇ ਵੀ ਜਨਾਬੇ ਵਾਲੀ ਫੱਕਾ ਮਾਰਿਆ, ਉੱਤੋਂ ਸ਼ਰਬਤ ਜਿਹਾ ਪੀਤਾ ਤੇ ਦੋਨਾਂ ਦੀ ਡੈਥ ਹੋ ਗਈ। ਤੇ ਇਨਸੀਡੈਂਟ ਰਿਪੋਰਟ ਪੜ੍ਹ ਲੈਂਦੇ ਆ ਜਿਹੜੀ ਉੱਥੇ ਦੇ SHO ਮੀਆਂ ਅਦੀਲ ਮੁਸਤਫਾ ਨੇ ਬਣਾਈ ਆ। ਉਹ ਕਹਿੰਦਾ ਕਿ ਜਨਾਬ 9:15 ਤੇ ਰੈਸਕਿਊ 15 ਤੇ ਸਾਨੂੰ ਕਾਲ ਮਸੂਲ ਹੋਈ ਆ ਤੇ ਗੁਲਜ਼ਾਰ ਨਾਮੀ ਬੰਦਾ ਸੀਗਾ। ਉਹਨੇ ਦੱਸਿਆ ਕਿ ਚੱਕ ਨੰਬਰ 69 ਰੇਵੇ ਦੇ ਵਿੱਚ 2 ਲੋਕਾਂ ਨੇ ਜ਼ਹਿਰ ਪੀ ਲਿਆ ਵਾ। ਅਸੀਂ ਜਨਾਬੇ ਵਾਲੀ ਮੌਕੇ ਤੇ ਗਏ ਆ, DSP ਸਾਹਿਬ ਮੌਕੇ ਤੇ ਆ ਗਏ ਆ। ਪਤਾ ਲੱਗਾ ਜੀ ਕਿ ਸੋਨੀਆ ਨਾਮ ਦੀ ਜਿਹੜੀ ਬੀਬੀ ਸੀ ਨਾ, ਖੂੜਿਆਂ ਵਾਲੇ ਦਾ ਮੁੰਡਾ ਵਾ ਮਲਕ ਅਜ਼ਹਰ, ਉਹਦੇ ਨਾਲ ਉਹਦੇ ਨਜਾਇਜ਼ ਤਲਕਾਤ ਸੀਗੇ, ਯਾਨੀ ਕਿ ਝੜੀ ਗੁੱਲਾ ਆਪਸ ਵਿੱਚ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਸੀਗਾ, ਸੱਚਾ ਪਿਆਰ ਹੋ ਰਿਹਾ ਸੀਗਾ। ਤੇ ਸੋਨੀਆ ਜਿਹੜਾ ਸੀਗਾ ਉਹ ਆਪਣੇ ਬੰਦੇ ਅਬਰਾਰ ਨੂੰ ਕਹਿੰਦੀ ਸੀ, ਜਿਹਦੀ ਉਮਰ 36-37 ਸਾਲ ਆ, ਕਿ ਮੈਨੂੰ ਤਲਾਕ ਦੇ। ਲੜਾਈ ਝਗੜਾ ਰਹਿੰਦਾ ਸੀਗਾ, ਦੋਨਾਂ ਨੇ ਗੋਲੀਆਂ ਖਾ ਲਈਆਂ ਤੇ ਦੋਨੇ ਮਰ ਗਏ। 13 ਸਾਲ ਪਹਿਲੇ ਇਹਨਾਂ ਦਾ ਵਿਆਹ ਹੋਇਆ ਸੀਗਾ ਤੇ 4 ਇਹਨਾਂ ਦੇ ਨਿਆਣੇ ਸੀਗੇ। ਇਹ ਤਾਂ ਹੈਗੀ ਜੀ ਇਨਸੀਡੈਂਟ ਰਿਪੋਰਟ। ਲੇਕਿਨ ਅਸੀਂ ਤੁਹਾਨੂੰ ਹਰ ਦੂਸਰੇ ਦਿਨ ਬਾਅਦ ਇਸੇ ਤਰ੍ਹਾਂ ਦੀ ਇੱਕ ਸਟੋਰੀ ਸੁਣਾ ਰਹੇ ਹਾਂ ਜਿਹੜੀ ਸਾਡੇ ਮੁਆਸ਼ਰੇ ਦੀ ਬਦਹਾਲੀ ਦੀ ਅਕਾਸੀ ਕਰਦੀ ਆ। ਕਦੀ ਖੂੜਿਆਂ ਵਾਲੇ ਦੇ ਇਲਾਕੇ ਦੇ ਵਿੱਚ ਧੀ ਯਾਰ ਨਾਲ ਰਲਦੀ ਆ, ਆਪਣਾ ਪਿਓ ਮਾਰ ਦਿੰਦੀ ਆ। ਕਦੀ ਜਨਾਬੇ ਵਾਲੀ ਬੰਦਾ ਫਾਇਰਿੰਗ ਕਰਕੇ ਆਪਣੀ ਬੁੱਢੀ ਤੇ ਆਪਣੀਆਂ ਧੀਆਂ ਮਾਰ ਦਿੰਦਾ ਵਾ। ਕਦੀ ਬਲੋਚਣੀ ਦੇ ਇਲਾਕੇ ਦੇ ਵਿੱਚ ਜਿਹੜੀ ਬੀਬੀ ਆ ਉਹਦੇ ਨਜਾਇਜ਼ ਤਲਕਾਤ ਖੂੜਿਆਂ ਵਾਲੇ ਦੇ ਮੁੰਡੇ ਨਾਲ ਹੋ ਜਾਂਦੇ ਆ, ਉਹ ਗੋਲੀਆਂ ਖਾ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਖ਼ਤਮ ਕਰ ਲੈਂਦੇ ਆ। ਲਿਹਾਜ਼ਾ ਮੈਂ ਸਾਰੇ ਦੋਸਤਾਂ ਨੂੰ, ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਆਪਣੇ ਆਸੇ ਪਾਸੇ ਧਿਆਨ ਰੱਖੋ, ਆਪਣੇ ਧੀਆਂ ਪੁੱਤਰਾਂ ਦੇ ਧਿਆਨ ਰੱਖੋ ਤਾਂ ਕਿ ਇੱਦਾਂ ਦਾ ਚੰਦ ਕੋਈ ਹੋਰ ਨਾ ਚੜ੍ਹੇ। ਬਹੁਤ ਸ਼ੁਕਰੀਆ।